ਅੱਜ ਇੱਕ ਵਾਰੀ ਫਿਰ ਤੋਂ ਪੰਜਾਬ ਇੰਸ਼ੋਰੈਂਸ ਤੋਂ ਸੰਦੀਪ ਜੀ ਆਏ ਹੋਏ ਹਨ। ਸੰਦੀਪ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਕਈ ਵਾਰੀ ਰეკਮੈਂਡ ਕਰਦੇ ਹੋ ਕਿ ਪਾਲਿਸੀ ਰਿਵਿਊ ਬਾਰੇ, ਉਹ ਕੀ ਹਾਂਜੀ, ਹੁੰਦਾ ਜਿਹੜਾ ਸਾਡੇ ਦਰਸ਼ਕਾਂ ਨੂੰ ਪਲੀਜ਼ ਐਕਸਪਲੇਨ ਕਰੋ। ਬਿਲਕੁਲ ਡੈਫੀਨੇਟਲੀ ਮੈਂ ਦੱਸਦਾ ਹੈਗਾ ਜੀ। ਪੋਲਿਸੀ ਰਿਵਿਊ ਇੱਕ ਜਿਵੇਂ ਕਹਿੰਦੇ ਕਿ ਅਸੀਂ ਇੰਸ਼ੋਰੈਂਸ ਕਰਵਾ ਲਈ ਹੈ। ਪੋਲਿਸੀ ਰਿਵਿਊ ਹੁੰਦਾ ਕਿ ਤੁਸੀਂ ਆਪਣੇ ਪੇਪਰ ਪੜ੍ਹ ਕੇ ਦੇਖੋ, ਉਹਨੂੰ ਰਿਵਿਊ ਕਰੋ ਕਿ ਉਸ ਕੋਈ ਚੇਂਜਿਸ ਦੀ ਲੋੜ ਤਾਂ ਨਹੀਂ ਹੈ। ਯਾਨੀ ਕਿ ਜਦੋਂ ਅਸੀਂ ਕੋਈ ਇੰਸ਼ੋਰੈਂਸ ਕਰਵਾ ਲਈ, ਇਹ ਨਹੀਂ ਕਿ ਉਹ ਲਾਈਫ ਟਾਈਮ ਲਈ ਹੋ ਗਈ। ਇੰਸ਼ੋਰੈਂਸ ਹੋ ਸਕਦਾ ਤੁਸੀਂ ਲਾਈਫ ਟਾਈਮ ਲਈ ਕਰਾਈ ਹੋਏ, ਪਰ ਜਿਵੇਂ ਜਿਵੇਂ ਕਹਿੰਦੇ ਏਜ ਚੇਂਜ ਹੁੰਦੀ ਹੈ, ਬੰਦੇ ਦੀ ਪ੍ਰਾਇਓਰਟੀ ਚੇਂਜ ਹੁੰਦੀ ਰਹਿੰਦੀ ਹੈਗੀ ਹੈ। ਉਮਰ ਦੇ ਲਿਹਾਜ਼ ਨਾਲ ਤੁਹਾਡੀ ਲੋੜਾਂ ਚੇਂਜ ਹੋ ਸਕਦੀਆਂ ਨੇ। ਜਦੋਂ ਤੁਸੀਂ ਇੰਸ਼ੋਰੈਂਸ ਕਰਵਾਈ ਸੀ, ਤੁਸੀਂ ਹੋ ਸਕਦਾ ਨਵੇਂ ਕੰਟਰੀ 'ਚ ਹੋਏ, ਇੱਕ ਟਰਮ ਇੰਸ਼ੋਰੈਂਸ ਕਰਵਾਈ ਸੀ, ਪਰ ਵਕਤ ਨਾਲ ਤੁਹਾਨੂੰ ਪਰਮਾਨੈਂਟ ਇੰਸ਼ੋਰੈਂਸ ਦੀ ਵੀ ਲੋੜ ਪੈ ਸਕਦੀ ਹੈ। ਪਲੱਸ ਜਿਵੇਂ ਇੱਕ ਬੈਨੀਫੀਸ਼ਰੀ ਹੈ, ਵਿਆਹ ਤੋਂ ਪਹਿਲੇ ਆਪਾਂ ਨਾਮ ਆਪਣੇ ਜਿਵੇਂ ਪੇਰੈਂਟਸ ਦਾ ਰੱਖਦੇ ਹਾਂ, ਜਦੋਂ ਮੈਰਿਡ ਹੋ ਗਏ ਆਪਾਂ ਆਪਣੇ ਬੱਚਿਆਂ ਦਾ, ਵਾਈਫ ਦਾ ਨਾਮ ਰੱਖ ਸਕਦੇ ਹਾਂ। ਕੱਲ੍ਹ ਨੂੰ ਫੈਮਿਲੀ 'ਚ ਐਡੀਸ਼ਨ ਹੁੰਦਾ, ਬੱਚੇ ਹੋਰ ਐਡ ਹੁੰਦੇ ਆ, ਤਾਂ ਡੈਫੀਨੇਟਲੀ ਤੁਸੀਂ ਉਹਨਾਂ ਦਾ ਨਾਮ ਵੀ ਵਿੱਚ ਇੰਸ਼ੋਰੈਂਸ 'ਚ ਪਾਉਣਾ ਹੈਗਾ। ਕਈ ਵਾਰ ਅਸੀਂ ਐਜ਼ ਏ ਸਮੋਕਰ ਸਟੇਟਸ ਪੋਲਿਸੀ ਲਈ ਹੁੰਦੀ ਹੈ, ਕੱਲ੍ਹ ਨੂੰ ਆਪਾਂ ਸਮੋਕ ਛੱਡ ਦਿੰਦੇ ਹਾਂ, 12 ਮਹੀਨੇ ਬਾਅਦ ਡੈਫੀਨੇਟਲੀ ਆਪਾਂ ਉਹਨੂੰ ਐਜ਼ ਏ ਨੋਨ ਸਮੋਕਰ ਵੀ ਕਰ ਸਕਦੇ ਹਾਂ, ਜਿਹੜਾ ਕਿ ਪ੍ਰੀਮੀਅਮ 'ਚ ਕਾਫੀ ਫਰਕ ਹੁੰਦਾ ਹੈ। ਗੱਲਾਂ ਕਾਫੀ ਛੋਟੀਆਂ ਨੇ। ਜਿਵੇਂ ਇੱਕ ਹੋਰ ਗੱਲ ਐਡ ਕਰਨਾ ਚਾਹਾਂਗਾ, ਇੱਕ ਐਡਰੈਸ ਹੈ, ਇਹ ਜ਼ਰੂਰ ਤੇ ਜ਼ਰੂਰ ਆਪਣੀ ਪੋਲਿਸੀ 'ਚ ਚੇਂਜ ਕਰਨਾ ਚਾਹੀਦਾ ਹੈ। ਜੇ ਆਪਾਂ ਪੋਲਿਸੀ ਰਿਵਿਊ ਕਰਾਂਗੇ ਤਾਂ ਜ਼ਰੂਰ ਸਾਡੇ ਮਾਈਂਡ 'ਚ ਆ ਜਾਏਗਾ, ਹਾਂਜੀ ਅਸੀਂ ਆਪਾਂ ਇੰਸ਼ੋਰੈਂਸ ਕੰਪਨੀ ਨੂੰ ਇੰਟੀਮੇਟ ਨਹੀਂ ਕੀਤਾ ਐਡਰੈਸ ਬਾਰੇ, ਕਿਉਂਕਿ ਜੇ ਕੱਲ੍ਹ ਨੂੰ ਕੋਈ ਨੋਟਿਸ ਇੰਸ਼ੋਰੈਂਸ ਕੰਪਨੀ ਨੇ ਪ੍ਰੀਮੀਅਮ ਡਿਫਾਲਟ ਜਾਂ ਕੋਈ ਹੋਰ ਨੋਟਿਸ ਭੇਜਣਾ ਹੈ, ਤੁਹਾਡੀ ਕਿੰਨੀ ਕੈਸ਼ ਵੈਲਿਊਜ਼ ਹੈਗੀ ਹੈ, ਤੁਹਾਡੇ ਐਡਰੈਸ 'ਚ ਆਉਂਦੀਆਂ ਨੇ, ਪਰ ਜੇ ਆਪਾਂ ਐਡਰੈਸ ਅਪਡੇਟ ਨਹੀਂ ਕਰਾਂਗੇ ਤਾਂ ਇਹ ਸਾਨੂੰ ਕਿਵੇਂ ਪਤਾ ਲੱਗੇਗਾ। ਇਹ ਸਾਰੀ ਗੱਲਾਂ ਤੁਸੀਂ ਇੱਕ ਐਡਵਾਈਜ਼ਰ ਨਾਲ ਬੈਠ ਸਕਦੇ ਹੋ, ਪੋਲਿਸੀ ਰਿਵਿਊ ਕਰੋਗੇ ਤਾਂ ਇਹ ਸਾਰੀ ਚੀਜ਼ਾਂ ਦਾ ਪਤਾ ਲੱਗਦਾ ਹੈ। ਅਤੇ ਜੇ ਕੱਲ੍ਹ ਨੂੰ ਹੋਰ ਐਡੀਸ਼ਨਲ ਕੋਈ ਇੰਸ਼ੋਰੈਂਸ ਦੀ ਲੋੜ ਹੈਗੀ ਹੈ, ਇਹ ਵੀ ਇੱਕ ਪੋਲਿਸੀ ਰਿਵਿਊ ਕਰਕੇ ਪਤਾ ਚੱਲਦਾ ਉਸ 'ਚ ਕੀ ਬੈਨੀਫਿਟ ਨੇ, ਕਿ ਖਾਲੀ ਲਾਈਫ ਇੰਸ਼ੋਰੈਂਸ ਹੈ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈ ਕਿ ਨਹੀਂ ਹੈ। ਇਹ ਸਾਰੀ ਗੱਲਾਂ ਇਹ ਮੈਂ ਦੱਸਣਾ ਚਾਹਾਂਗਾ ਕਿ ਰਿਵਿਊ ਕਰਕੇ ਹੀ ਪਤਾ ਲੱਗਦੀਆਂ ਨੇ। ਇਸ ਕਰਕੇ ਜੇ ਹਾਲੇ ਤੱਕ ਤੁਸੀਂ ਕੋਈ ਪੋਲਿਸੀ ਲਈ ਹੋਈ ਹੈ, 2-3 ਸਾਲ ਹੋ ਗਏ, ਪੋਲਿਸੀ ਨੂੰ ਨਹੀਂ ਖੋਲ੍ਹ ਕੇ ਦੇਖਿਆ, ਜ਼ਰੂਰ ਸਾਨੂੰ ਮੌਕਾ ਦਿਓ। ਜੇ ਤੁਹਾਡਾ ਐਡਵਾਈਜ਼ਰ ਕੰਮ ਕਰ ਰਿਹਾ, ਉਹਨਾਂ ਨੂੰ ਕਾਲ ਕਰ ਸਕਦੇ ਹੋ, ਨਹੀਂ ਤਾਂ ਸਾਨੂੰ ਬੁਲਾਓ, ਅਸੀਂ ਕੋਈ ਫੀਸ ਨਹੀਂ ਚਾਰਜ ਕਰਦੇ। ਸਾਡੇ ਐਡਵਾਈਜ਼ਰ ਤੁਹਾਡੇ ਘਰ ਆ ਕੇ ਫ੍ਰੀ 'ਚ ਪੋਲਿਸੀ ਰਿਵਿਊ ਕਰ ਸਕਦੇ ਨੇ। ਸਾਡੇ ਆਫਿਸ ਪੂਰੇ ਕੈਨੇਡਾ ਦੇ ਵਿੱਚ ਖੁੱਲ੍ਹੇ ਹੋਏ ਨੇ, ਈਸਟਰਨ ਵੈਸਟਰਨ, ਜਿੱਥੇ ਵੀ ਤੁਸੀਂ ਜਿਸ ਸ਼ਹਿਰ 'ਚ ਵੀ ਪ੍ਰੋਗਰਾਮ ਦੇਖ ਰਹੇ ਹੋ, ਸਾਨੂੰ ਕਾਲ ਕਰੋ, ਅਸੀਂ ਤੁਹਾਡੇ ਘਰ ਆ ਕੇ ਜਿਵੇਂ ਤੁਹਾਡੀ ਪੋਲਿਸੀ ਰਿਵਿਊ 'ਚ ਤੁਹਾਡੀ ਹੈਲਪ ਕਰ ਸਕਦੇ ਹਾਂ। ਸੰਦੀਪ ਜੀ, ਇਹ ਜਾਣਕਾਰੀ ਸਾਂਝੀ ਕਰਨ ਦਾ ਵੀ ਤੁਹਾਡਾ ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਜੀ।